ਅਗਲੀ ਖਬਰ ਵੱਲ ਚਲੀਏ ਜੋ ਸਾਊਥ ਕੈਰੋਲਿਨਾ ਤੋਂ ਆ ਰਹੀ ਹੈ। ਜਿੱਥੇ ਇੱਕ ਗੈਸ ਸਟੇਸ਼ਨ ਦੇ ਉੱਤੇ ਇੱਕ 14 ਸਾਲਾਂ ਦੇ ਨੌਜਵਾਨ ਨੂੰ ਗੈਸ ਸਟੇਸ਼ਨ ਦੇ ਓਨਰ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਉਹਦੇ ਤੇ ਉਸ ਮਾਲਕ ਨੇ ਇਹ ਕਿਹਾ ਸੀ ਵੀ ਇਹ ਚੋਰੀ ਕਰ ਰਿਹਾ ਸੀ। ਜੋ ਸ਼ੈਰਿਫ ਡਿਪਾਰਟਮੈਂਟ ਆ ਉਹ ਦੱਸ ਰਹੀ ਹੈਗੀ ਆ। ਓਨਰ ਰਿਕ ਚਾਓ ਤੇ ਉਹਦਾ ਮੁੰਡਾ ਦੋਨਾਂ ਨੂੰ ਸਾਈਰਸ ਕਾਰਮਿਕ ਵੈਲਟਨ ਦੀ ਮੌਤ ਦੇ ਸੰਬੰਧ ਦੇ ਵਿੱਚ ਚਾਰਜ ਕਰ ਲਿਆ ਗਿਆ ਹੈਗਾ। ਕਹਿੰਦੇ ਭਈ ਰਿਕ ਚਾਓ 58 ਸਾਲਾਂ ਦਾ ਜੋ ਇਹ ਸਟੋਰ ਗੈਸ ਸਟੇਸ਼ਨ ਦਾ ਮਾਲਕ ਸੀ, ਉਹ ਕਹਿੰਦਾ ਭਈ ਸਾਡੇ ਚੋਰੀ ਕਰਨ ਆਇਆ ਸੀ ਤੇ ਜਦੋਂ ਅਸੀਂ ਇਹਨੂੰ ਫੋਲੋ ਕੀਤਾ, ਉਹਦੇ ਕੋਲ ਗਨ ਵੀ ਸੀ। ਹਾਲਾਂਕਿ ਸ਼ੈਰਿਫ ਡਿਪਾਰਟਮੈਂਟ ਨੇ ਬਾਅਦ ਦੇ ਵਿੱਚ ਉਹ ਜਿੱਥੇ ਮਰਿਆ ਪਿਆ ਸੀ, ਉਹਦੇ ਲਾਗਿਓਂ ਗਨ ਵੀ ਇੱਕ ਰਿਕਵਰ ਕੀਤੀ ਹੈਗੀ ਆ। ਪਰ ਸ਼ੈਰਿਫ ਡਿਪਾਰਟਮੈਂਟ ਨੇ ਇਹ ਕਿਹਾ ਆ ਭਈ ਮਾਲਕ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਸੀ। ਕਦੇ ਵੀ ਉਸਨੇ ਜੋ ਗਨ ਆ, ਜੋ ਐਵੀਡੈਂਸ ਅਸੀਂ ਇਕੱਠਾ ਕੀਤਾ, ਉਹ ਉਹਦੇ ਵੱਲ ਨਹੀਂ ਕੀਤੀ ਸੀ ਮਾਲਕ ਵੱਲ। ਤੇ ਪਰ ਜੋ ਮਾਲਕ ਆ ਗੈਸ ਸਟੇਸ਼ਨ ਦਾ ਚਾਓ ਤੇ ਉਹਦਾ ਜਿਹੜਾ ਮੁੰਡਾ ਆ, ਉਹ ਇਹ ਆਰਗੂ ਕਰ ਰਹੇ ਆ ਭਈ ਸਾਨੂੰ ਖਤਰਾ ਸੀ, ਇਸ ਕਰਕੇ ਅਸੀਂ ਜਿਹੜੀਆਂ ਗੋਲੀਆਂ ਚਲਾਈਆਂ ਤੇ ਉਸ ਨੂੰ ਮਾਰ ਦਿੱਤਾ। ਕਾਲੇ ਮੂਲ ਦਾ ਇਹ ਨੌਜਵਾਨ ਸੀ। ਹੁਣ ਉੱਥੇ ਕਾਫੀ ਜਿਹੜਾ ਰੌਲਾ ਰੱਪਾ ਪੈ ਰਿਹਾ ਤੇ ਉਹਦੇ ਗੈਸ ਸਟੇਸ਼ਨ ਦੇ ਬਾਹਰ ਵੀ ਗ੍ਰੈਫਿਟੀ ਵਗੈਰਾ ਕਾਫੀ ਲਿਖੀ ਗਈ ਆ, ਉਹਦੇ ਸ਼ੀਸ਼ੇ ਵਗੈਰਾ ਵੀ ਤੋੜ ਦਿੱਤੇ ਗਏ ਹੈਗੇ ਆ। ਡੈਮੋਕ੍ਰੇਟ ਸਟੇਟ ਰਿਪਰੈਜ਼ੈਂਟੇਟਿਵ ਟੌਡ ਰਦਰਫੋਰਡ ਨੇ ਇੱਕ ਇੰਸਟਾਗ੍ਰਾਮ ਪੋਸਟ ਦੇ ਵਿੱਚ ਕਿਹਾ ਆ ਵੀ ਇਹ ਐਕਸੀਡੈਂਟ ਨਹੀਂ ਸੀ, ਇਹ ਇੱਕ ਤਰ੍ਹਾਂ ਨਾਲ ਜੋ ਬਲੈਕ ਕਮਿਊਨਿਟੀ ਦਾ ਮੁੰਡਾ ਸੀਗਾ, ਜੋ ਕੁਝ ਕਾਲੇ ਮੂਲ ਦੇ ਲੋਕਾਂ ਤੇ ਹੁੰਦਾ ਹੈ, ਬਹੁਤ ਲੰਮੇ ਜਨਰੇਸ਼ਨ ਤੋਂ, ਲੰਮੇ ਸਮੇਂ ਤੋਂ ਉਹਨਾਂ ਨੂੰ ਰੇਸ਼ਲੀ ਪ੍ਰੋਫਾਈਲ ਕੀਤਾ ਜਾਂਦਾ ਆ ਤੇ ਸਟਰੀਟ ਦੇ ਵਿੱਚ ਕੁੱਤਿਆਂ ਵਾਂਗ ਮਾਰ ਦਿੱਤਾ ਜਾਂਦਾ ਆ ਤੇ ਮੈਨੂੰ ਬਹੁਤ ਇਸ ਗੱਲ ਦਾ ਦੁੱਖ ਹੈਗਾ ਆ। ਸਾਨੂੰ ਜੋ ਇਹ ਪਰਿਵਾਰ ਆ ਉਹਦਾ ਸਾਥ ਦੇਣਾ ਚਾਹੀਦਾ ਹੈਗਾ। ਤੇ 9:30 ਵਜੇ ਦੇ ਕਰੀਬ ਸੋਮਵਾਰ ਨੂੰ ਜਦੋਂ ਇਹ ਇੰਸੀਡੈਂਟ ਵਾਪਰੀ, ਉਹ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਸਟੋਰ ਦੇ ਵਿੱਚ ਵੜ ਕੇ ਉਹਦੀ ਜਿਹੜੀ ਆ ਭੰਨ ਤੋੜ ਵੀ ਕੀਤੀ। ਜੀ। ਅਗਲੀ ਖਬਰ ਵੱਲ ਚਲੀਏ ਜੋ ਸਾਊਥ ਕੈਰੋਲਿਨਾ ਤੋਂ ਆ ਰਹੀ ਹੈ। ਜਿੱਥੇ ਇੱਕ ਗੈਸ ਸਟੇਸ਼ਨ ਦੇ ਉੱਤੇ ਇੱਕ 14 ਸਾਲਾਂ ਦੇ ਨੌਜਵਾਨ ਨੂੰ ਗੈਸ ਸਟੇਸ਼ਨ ਦੇ ਓਨਰ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਉਹਦੇ ਤੇ ਉਸ ਮਾਲਕ ਨੇ ਇਹ ਕਿਹਾ ਸੀ ਵੀ ਇਹ ਚੋਰੀ ਕਰ ਰਿਹਾ ਸੀ। ਜੋ ਸ਼ੈਰਿਫ ਡਿਪਾਰਟਮੈਂਟ ਆ ਉਹ ਦੱਸ ਰਹੀ ਹੈਗੀ ਆ। ਓਨਰ ਰਿਕ ਚਾਓ ਤੇ ਉਹਦਾ ਮੁੰਡਾ ਦੋਨਾਂ ਨੂੰ ਸਾਈਰਸ ਕਾਰਮਿਕ ਵੈਲਟਨ ਦੀ ਮੌਤ ਦੇ ਸੰਬੰਧ ਦੇ ਵਿੱਚ ਚਾਰਜ ਕਰ ਲਿਆ ਗਿਆ ਹੈਗਾ। ਕਹਿੰਦੇ ਭਈ ਰਿਕ ਚਾਓ 58 ਸਾਲਾਂ ਦਾ ਜੋ ਇਹ ਸਟੋਰ ਗੈਸ ਸਟੇਸ਼ਨ ਦਾ ਮਾਲਕ ਸੀ, ਉਹ ਕਹਿੰਦਾ ਭਈ ਸਾਡੇ ਚੋਰੀ ਕਰਨ ਆਇਆ ਸੀ ਤੇ ਜਦੋਂ ਅਸੀਂ ਇਹਨੂੰ ਫੋਲੋ ਕੀਤਾ, ਉਹਦੇ ਕੋਲ ਗਨ ਵੀ ਸੀ। ਹਾਲਾਂਕਿ ਸ਼ੈਰਿਫ ਡਿਪਾਰਟਮੈਂਟ ਨੇ ਬਾਅਦ ਦੇ ਵਿੱਚ ਉਹ ਜਿੱਥੇ ਮਰਿਆ ਪਿਆ ਸੀ, ਉਹਦੇ ਲਾਗਿਓਂ ਗਨ ਵੀ ਇੱਕ ਰਿਕਵਰ ਕੀਤੀ ਹੈਗੀ ਆ। ਪਰ ਸ਼ੈਰਿਫ ਡਿਪਾਰਟਮੈਂਟ ਨੇ ਇਹ ਕਿਹਾ ਆ ਭਈ ਮਾਲਕ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਸੀ। ਕਦੇ ਵੀ ਉਸਨੇ ਜੋ ਗਨ ਆ, ਜੋ ਐਵੀਡੈਂਸ ਅਸੀਂ ਇਕੱਠਾ ਕੀਤਾ, ਉਹ ਉਹਦੇ ਵੱਲ ਨਹੀਂ ਕੀਤੀ ਸੀ ਮਾਲਕ ਵੱਲ। ਤੇ ਪਰ ਜੋ ਮਾਲਕ ਆ ਗੈਸ ਸਟੇਸ਼ਨ ਦਾ ਚਾਓ ਤੇ ਉਹਦਾ ਜਿਹੜਾ ਮੁੰਡਾ ਆ, ਉਹ ਇਹ ਆਰਗੂ ਕਰ ਰਹੇ ਆ ਭਈ ਸਾਨੂੰ ਖਤਰਾ ਸੀ, ਇਸ ਕਰਕੇ ਅਸੀਂ ਜਿਹੜੀਆਂ ਗੋਲੀਆਂ ਚਲਾਈਆਂ ਤੇ ਉਸ ਨੂੰ ਮਾਰ ਦਿੱਤਾ। ਕਾਲੇ ਮੂਲ ਦਾ ਇਹ ਨੌਜਵਾਨ ਸੀ। ਹੁਣ ਉੱਥੇ ਕਾਫੀ ਜਿਹੜਾ ਰੌਲਾ ਰੱਪਾ ਪੈ ਰਿਹਾ ਤੇ ਉਹਦੇ ਗੈਸ ਸਟੇਸ਼ਨ ਦੇ ਬਾਹਰ ਵੀ ਗ੍ਰੈਫਿਟੀ ਵਗੈਰਾ ਕਾਫੀ ਲਿਖੀ ਗਈ ਆ, ਉਹਦੇ ਸ਼ੀਸ਼ੇ ਵਗੈਰਾ ਵੀ ਤੋੜ ਦਿੱਤੇ ਗਏ ਹੈਗੇ ਆ। ਡੈਮੋਕ੍ਰੇਟ ਸਟੇਟ ਰਿਪਰੈਜ਼ੈਂਟੇਟਿਵ ਟੌਡ ਰਦਰਫੋਰਡ ਨੇ ਇੱਕ ਇੰਸਟਾਗ੍ਰਾਮ ਪੋਸਟ ਦੇ ਵਿੱਚ ਕਿਹਾ ਆ ਵੀ ਇਹ ਐਕਸੀਡੈਂਟ ਨਹੀਂ ਸੀ, ਇਹ ਇੱਕ ਤਰ੍ਹਾਂ ਨਾਲ ਜੋ ਬਲੈਕ ਕਮਿਊਨਿਟੀ ਦਾ ਮੁੰਡਾ ਸੀਗਾ, ਜੋ ਕੁਝ ਕਾਲੇ ਮੂਲ ਦੇ ਲੋਕਾਂ ਤੇ ਹੁੰਦਾ ਹੈ, ਬਹੁਤ ਲੰਮੇ ਜਨਰੇਸ਼ਨ ਤੋਂ, ਲੰਮੇ ਸਮੇਂ ਤੋਂ ਉਹਨਾਂ ਨੂੰ ਰੇਸ਼ਲੀ ਪ੍ਰੋਫਾਈਲ ਕੀਤਾ ਜਾਂਦਾ ਆ ਤੇ ਸਟਰੀਟ ਦੇ ਵਿੱਚ ਕੁੱਤਿਆਂ ਵਾਂਗ ਮਾਰ ਦਿੱਤਾ ਜਾਂਦਾ ਆ ਤੇ ਮੈਨੂੰ ਬਹੁਤ ਇਸ ਗੱਲ ਦਾ ਦੁੱਖ ਹੈਗਾ ਆ। ਸਾਨੂੰ ਜੋ ਇਹ ਪਰਿਵਾਰ ਆ ਉਹਦਾ ਸਾਥ ਦੇਣਾ ਚਾਹੀਦਾ ਹੈਗਾ। ਤੇ 9:30 ਵਜੇ ਦੇ ਕਰੀਬ ਸੋਮਵਾਰ ਨੂੰ ਜਦੋਂ ਇਹ ਇੰਸੀਡੈਂਟ ਵਾਪਰੀ, ਉਹ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਸਟੋਰ ਦੇ ਵਿੱਚ ਵੜ ਕੇ ਉਹਦੀ ਜਿਹੜੀ ਆ ਭੰਨ ਤੋੜ ਵੀ ਕੀਤੀ। ਜੀ।